ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਅੱਜ ਜਿਹੜਾ ਇਹ ਮੋਰਚਾ 7 ਜਨਵਰੀ ਤੋਂ ਇੱਥੇ ਲੱਗਿਆ ਹੈ, ਮੈਂ ਸਮਝਦਾ ਕਿ ਇਹ ਆਪਣੇ ਨਿਰਣਾਇਕ ਤੇ ਡਿਸਾਈਸਿਵ ਤੇ ਫਾਈਨਲ ਇਹ ਮੋਰਚਾ ਹੈ। ਜਿਹੜੇ ਹੁਣ ਬੰਦੀ ਸਿੰਘਾਂ ਦੀ ਅਸੀਂ ਗੱਲ ਕਰ ਰਹੇ ਹਾਂ, ਚਾਹੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਕਰੀਏ, ਚਾਹੇ ਅਸੀਂ ਜਗਤਾਰ ਸਿੰਘ ਜੀ ਹਵਾਰਾ ਦੀ ਗੱਲ ਕਰੀਏ, ਇਹਨਾਂ ਨੂੰ ਤਾਂ ਉਹ ਕਾਤਲ ਕਹਿੰਦੇ ਰਹੇ ਨੇ, ਹਮੇਸ਼ਾ ਇਹਨਾਂ ਦਾ ਵਿਰੋਧ ਕੀਤਾ ਹੈ। ਦੁਬਾਰਾ ਆਪਣਾ ਜੀਵਨ ਹਾਸਲ ਕਰਨ ਲਈ ਸਿਆਸੀ ਤੌਰ ਤੇ ਅੱਜ ਉਹਨਾਂ ਨੇ ਵੱਖ-ਵੱਖ ਪੈਂਤੜੇ ਸ਼ੁਰੂ ਕਰਤੇ। ਜਿਸ ਵੇਲੇ ਸਿਆਸੀ ਬੰਦੇ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਨਾ, ਤਾਂ ਉਸ ਵੇਲੇ ਉਹਦਾ ਪੈਂਤੜੇਬਾਜ਼ੀ ਕੁਝ ਹੋਰ ਹੁੰਦੀ ਹੈ। ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੀਆਂ ਸੰਸਥਾਵਾਂ, ਸ਼੍ਰੀ ਅਕਾਲ ਤਖਤ ਸਾਹਿਬ, ਇਹ ਸਾਰੀਆਂ ਸੰਸਥਾਵਾਂ ਦਾ ਬਹੁਤ ਬੁਰੀ ਤਰੀਕੇ ਦੇ ਨਾਲ ਘਾਣ ਹੋਇਆ ਹੈ। ਕੇਜਰੀਵਾਲ ਲਾਈਵ ਹੋ ਕਰਕੇ ਕਿਸੇ ਵੀ ਚੈਨਲ ਦੇ ਉੱਤੇ ਸਾਡੇ ਨਾਲ ਗੱਲ ਕਰ ਲਏ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿੱਚ ਪੰਜਾਬ ਪੁਲਿਸ ਦੀ ਪਿਛਲੇ ਸਮੇਂ ਦੌਰਾਨ ਜਿੰਨੀਆਂ ਵੀ ਰਿਪੋਰਟਾਂ ਗਈਆਂ ਨੇ ਉਹ ਬਹੁਤ ਚੰਗੀਆਂ ਗਈਆਂ ਨੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਰਿਹਾ ਹੋਣ ਦੇ ਨਾਲ ਸਮਾਜ ਨੂੰ ਕੋਈ ਖਤਰਾ ਨਹੀਂ ਹੈ। ਤਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਇੱਕ ਮੈਚਿਓਰਡ ਕੇਸ ਹੈ, ਜਿਹਦੇ ਵਿੱਚ ਕਿ ਨਾ ਤਾਂ ਕੋਈ ਕਾਨੂੰਨੀ ਅੜਚਨ ਹੈ, ਨਾ ਸੰਵਿਧਾਨਕ ਅੜਚਨ ਹੈ। ਅੜਚਨ ਕੀ ਹੈ? ਫਿਰਕਾ ਪ੍ਰਸਤੀ ਦੀ ਅੜਚਨ ਕੀ ਹੈ ਕਿ ਬਈ ਇਹ ਸਿੱਖਾਂ ਨੂੰ ਵੱਧ ਤੋਂ ਵੱਧ ਤੰਗ ਕਰ ਰਿਹਾ ਹੈ। ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਮੇਂ-ਸਮੇਂ ਅਨੁਸਾਰ ਆਵਾਜ਼ ਉੱਠਦੀ ਰਹੀ ਹੈ ਤੇ ਇਹਦੇ ਨਾਲ ਜਿਹੜੀਆਂ 2015 ਤੋਂ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਅਣਸੁਖਾਵੀਆਂ ਘਟਨਾਵਾਂ ਵਾਪਰਦੀਆਂ ਨੇ, ਤਾਂ ਉਹਨੂੰ ਮਿਲਾ ਕੇ ਸਿੱਖ ਸੰਗਤ ਦੇ ਵੱਲੋਂ ਬਹੁਤ ਵੱਡੀ ਆਵਾਜ਼ ਉੱਠੀ ਹੈ ਕਿ ਸਖਤ ਕਾਨੂੰਨ ਬਣਨੇ ਚਾਹੀਦੇ ਨੇ, ਦੋਸ਼ੀਆਂ ਨੂੰ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ। ਪਰ ਜਿਹੜੇ ਨੌਜਵਾਨੀ ਦੀ ਉਮਰ ਦੇ ਵਿੱਚ ਜੇਲ੍ਹਾਂ ਦੇ ਵਿੱਚ ਗਏ ਹੋਏ ਸਿੱਖ ਨੇ, ਉਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ, ਉਹ ਜੇਲ੍ਹਾਂ ਦੇ ਵਿੱਚੋਂ ਰਿਹਾ ਹੋਣੇ ਚਾਹੀਦੇ ਨੇ। ਪਰ ਜੇ ਲੰਬੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਦੇ ਦਰਮਿਆਨ ਵੱਖ-ਵੱਖ ਜਿਹੜੀਆਂ ਪੰਥਕ ਧਿਰਾਂ ਨੇ, ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਹੱਕ ਦੇ ਵਿੱਚ ਆਵਾਜ਼ ਵੀ ਬੁਲੰਦ ਕੀਤੀ ਹੈ ਕਿ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਤਾਂ ਅਜਿਹੇ ਦੇ ਵਿੱਚ ਪ੍ਰੋਫੈਸਰ ਬਲਜਿੰਦਰ ਸਿੰਘ ਵੀ ਇੱਕ ਹਿੱਸਾ ਰਹੇ ਨੇ, ਜਿਨ੍ਹਾਂ ਨੇ ਸਮੇਂ-ਸਮੇਂ ਤੇ ਆਵਾਜ਼ ਬੁਲੰਦ ਕੀਤੀ ਹੈ। ਸਾਡੇ ਨਾਲ ਨੇ। ਮੋਰਚਾ ਚੰਡੀਗੜ੍ਹ ਤੇ ਮੋਹਾਲੀ ਦੀ ਸਰਹੱਦ ਦੇ ਉੱਪਰ ਲੱਗਾ ਹੋਇਆ, ਤਾਂ ਗੱਲਬਾਤ ਕਰ ਲੈਣੇ ਇਸ ਮੋਰਚੇ ਦੇ ਵਿੱਚ ਨੇ। ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਸਾਹਿਬ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੀ ਲੱਗਦਾ ਹੈ? ਮੋਰਚਾ ਲੱਗ ਗਿਆ ਹੈ, ਸਿੱਖ ਸੰਗਤ ਦਾ ਸਮਰਥਨ ਕਿਸ ਤਰੀਕੇ ਦਾ ਨਜ਼ਰ ਆਉਂਦਾ? ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮੁੱਦਾ ਹੈ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਪੰਜਾਬ ਦੇ ਵਿੱਚ ਘਰ ਘਰ ਦੇ ਵਿੱਚ ਇਹ ਮੁੱਦਾ, ਪੰਜਾਬ ਤੋਂ ਬਾਹਰ ਘਰ ਘਰ ਦੇ ਵਿੱਚ ਅਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਮੁੱਦਾ ਘਰ ਘਰ ਤੱਕ ਪਹੁੰਚ ਗਿਆ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਦਾ। 83 ਸਾਲ ਦੇ ਇੱਕ ਗੁਰਮੁਖ ਪਿਆਰੇ ਅੰਮ੍ਰਿਤਧਾਰੀ ਸਿੰਘ ਬੰਬੇ ਵਿੱਚ ਰਹਿੰਦੇ ਨੇ, ਔਰ ਉਹ ਚੀਫ ਖਾਲਸਾ ਦੀਵਾਨ ਦੇ ਮੈਂਬਰ ਨੇ। ਮੈਂ ਵੀ ਉੱਥੇ ਮੈਂਬਰ ਹਾਂ। ਮੈਂ ਇੱਕ ਉਦਾਹਰਣ ਦੇਣ ਲੱਗਾ ਪੰਥ ਦੇ ਸਾਹਮਣੇ। 83-84 ਸਾਲ ਦੇ ਹੈਗੇ ਨੇ ਅੰਮ੍ਰਿਤਧਾਰੀ ਸਿੰਘ, ਬੰਬੇ ਰਹਿੰਦੇ ਨੇ, ਔਰ ਉਹ ਮੇਰੇ ਨਾਲ ਸੰਪਰਕ ਵਿੱਚ ਨੇ ਲਗਾਤਾਰ, ਕਿਉਂਕਿ ਉਹ ਚੀਫ ਖਾਲਸਾ ਦੀਵਾਨ ਦੇ ਮੈਂਬਰ ਵੀ ਨੇ। ਕਿੱਥੇ ਬੰਬੇ, 84 ਸਾਲ 83 ਸਾਲ ਦੀ ਉਮਰ, ਅੰਮ੍ਰਿਤਧਾਰੀ ਸਿੰਘ, ਉਹ ਹਮੇਸ਼ਾ ਆਪਣਾ ਦਰਦ ਮੇਰੇ ਨਾਲ ਸ਼ੇਅਰ ਕਰਦੇ ਨੇ ਕਿ ਬਈ ਬੰਦੀ ਸਿੰਘ ਮੇਰੇ ਜਿਉਂਦੇ ਜੀ ਘਰ ਵਾਪਸ ਆ ਜਾਣ। ਇਹ ਮੈਂ ਦੱਸ ਰਿਹਾ ਘਰ ਘਰ ਇਹ ਮੁੱਦਾ। ਉਹਨਾਂ ਦਾ ਨਾਮ ਹੈ ਜਸਪਾਲ ਸਿੰਘ ਕੋਹਲੀ। ਮੈਂ ਤੁਹਾਡੇ ਚੈਨਲ 'ਤੇ ਉਹਨਾਂ ਦਾ ਨਾਮ ਦੱਸ ਸਕਦਾ। ਮੈਂ ਕੋਈ ਬਣੀ ਬਣਾਈ ਵੈਸੇ ਖਬਰ ਫੈਬਰੀਕੇਟਡ ਗੱਲ ਨਹੀਂ ਕਰ ਰਿਹਾ। ਤੁਸੀਂ ਅੰਦਾਜ਼ਾ ਲਗਾਓ ਕਿ ਕਿੱਥੇ ਤੱਕ ਗੱਲ ਚਲੀ ਗਈ ਹੈ, ਕਿੱਥੇ ਤੱਕ ਦਰਦ ਸਿੱਖਾਂ ਦੀ ਮਾਨਸਿਕਤਾ ਦੇ ਵਿੱਚ ਤੇ ਹਿਰਦੇ ਵਿੱਚ ਸਮਾ ਗਿਆ। ਅਰਦਾਸਾਂ ਕਰ ਰਹੇ ਨੇ। ਹੋਰ ਮੈਂ ਸਮਝਦਾ ਕਿ ਅੱਜ ਜਿਹੜਾ ਇਹ ਮੋਰਚਾ 7 ਜਨਵਰੀ ਤੋਂ ਇੱਥੇ ਲੱਗਿਆ, ਕਿਧਰੇ ਨਾ ਕਿਧਰੇ ਭਾਈ ਗੁਰਬਖਸ਼ ਸਿੰਘ ਜੀ ਸ਼ਹੀਦ, ਉਹਨਾਂ ਵੱਲੋਂ ਜਿਹੜਾ ਇਹ ਇਨੀਸ਼ੀਏਟਿਵ ਕੀਤਾ ਗਿਆ ਸੀਗਾ, ਉਹ ਤੇ ਭਾਈ ਸੂਰਤਾ ਸਿੰਘ ਵੱਲੋਂ ਜੋ ਕੀਤਾ ਗਿਆ ਸੀਗਾ, ਲਗਾਤਾਰ ਜਾਰੀ ਹੈ। ਤੇ ਉਹਦੇ ਬਾਅਦ ਬਰਗਾੜੀ ਮੋਰਚਾ ਲੱਗਿਆ। ਸਫਲਤਾਵਾਂ ਕਿੰਨੀਆਂ ਹੋਈਆਂ ਮੈਂ ਉਸ ਚੀਜ਼ ਨਹੀਂ ਜਾ ਰਿਹਾ, ਮੈਂ ਯਤਨਾਂ ਦੀ ਗੱਲ ਕਰ ਰਿਹਾ। ਉਹਦੇ ਬਾਅਦ ਬਰਗਾੜੀ ਮੋਰਚਾ ਚੁੱਕਿਆ ਗਿਆ। ਜਥੇਦਾਰ ਹਵਾਰਾ ਸਾਹਿਬ ਨੇ ਫਿਰ ਨਿਰਦੇਸ਼ ਦਿੱਤੇ। ਅਸੀਂ ਹਵਾਰਾ ਕਮੇਟੀ ਨੇ ਅੰਮ੍ਰਿਤਸਰ ਜੇਲ੍ਹ, ਨਾਭਾ ਜੇਲ੍ਹ, ਪਟਿਆਲਾ ਜੇਲ੍ਹ,
ਚੰਡੀਗੜ੍ਹ ਜੇਲ੍ਹ ਦੇ ਬਾਹਰ ਵੱਖ-ਵੱਖ ਸਮੇਂ ਦੇ ਉੱਤੇ ਧਰਨੇ ਲਗਾਏ ਬੰਦੀ ਸਿੰਘਾਂ ਦੀ ਰਿਹਾਈ। ਰਿਜ਼ਲਟਸ ਬੇਸ਼ੱਕ ਸਾਡੀ ਉਮੀਦਾਂ ਦੇ ਮੁਤਾਬਕ ਘੱਟ ਆਏ, ਲੇਕਿਨ ਬੰਦੀ ਸਿੰਘਾਂ ਦੇ ਮੁੱਦੇ ਦੀ ਮਿਸਾਲ ਲੋ ਜਿਹੜੀ ਸੀਗੀ ਉਹ ਜਗਦੀ ਰਹੀ। ਹੋਰ ਇਹ ਲੋਕਾਂ ਨੂੰ ਪਤਾ ਲੱਗਿਆ ਕਿ ਹਾਂ ਵੀ ਇਹ ਬੰਦੇ ਬਾਹਰ ਆਉਣੇ ਚਾਹੀਦੇ ਨੇ। ਇਹਦੇ ਇਲਾਵਾ ਮੈਂ ਉਹ ਸਿੱਖ ਵੇਖੇ ਨੇ ਜਿਹੜੇ ਕਿ ਬੜੇ ਮੋਡਰੇਟ ਖਿਆਲਾਂ ਦੇ ਨੇ, ਮੋਡਰੇਟ, ਜੇ ਕਿਸੇ ਪੋਲਿਟਿਕਸ ਵਿੱਚ ਇਨਵੋਲਵ ਨਹੀਂ ਹੈਗੇ, ਕਿਸੇ ਪ੍ਰਕਾਰ ਦੀ ਸਿਆਸੀ ਪੋਲਿਟਿਕਸ, ਉਹਨਾਂ ਦੇ ਮਨਾਂ ਦੇ ਵਿੱਚ ਵੀ ਹੈਗਾ ਕਿ ਬੰਦੀ ਸਿੰਘ ਰਿਹਾ ਹੋਣ। ਮੈਂ ਇੱਕ ਹੋਰ ਗੱਲ ਕਹਾਂਗਾ, ਮੈਂ ਟੀਚਰ ਹਾਂ, ਕਾਮਰਸ ਦਾ ਟੀਚਰ ਹਾਂ, ਤੇ ਮੇਰੇ ਸੰਪਰਕ ਦੇ ਵਿੱਚ ਹਿੰਦੂ ਪ੍ਰੋਫੈਸਰ ਵੀ ਨੇ, ਹਿੰਦੂ ਲੋਕ ਵੀ ਨੇ, ਮੈਂ ਕਿਉਂਕਿ ਟੀਚਰ ਰਿਹਾ, ਤੇ ਕੁਝ ਐਸੇ ਬੜੇ ਜੁਡੀਸ਼ੀਅਸ ਮਾਈਂਡ ਵਾਲੇ ਲੋਕ ਜਿਹੜੇ ਕਿ ਇਨਸਾਫ ਪਸੰਦ ਨੇ, ਉਹ ਮੈਨੂੰ ਕਹਿੰਦੇ ਨੇ ਕਿ ਵੀ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ ਉਹ ਬੰਦੇ ਰਿਹਾ ਹੋਣੇ ਚਾਹੀਦੇ ਨੇ। ਇਹਦਾ ਮਤਲਬ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਅੱਜ ਜਿਹੜਾ ਇਹ ਮੋਰਚਾ 7 ਜਨਵਰੀ ਤੋਂ ਲੱਗਿਆ ਹੈ, ਮੈਂ ਸਮਝਦਾ ਕਿ ਇਹ ਆਪਣੇ ਨਿਰਣਾਇਕ ਤੇ ਡਿਸਾਈਸਿਵ ਤੇ ਫਾਈਨਲ ਇਹ ਮੋਰਚਾ ਹੈ। ਹੋਰ ਗੁਰੂ ਅੱਗੇ ਸਾਡੀ ਅਰਦਾਸ ਹੈ, ਜੋਦੜੀ ਹੈ ਉਹਦੇ ਚਰਨਾਂ 'ਚ ਕਿ ਸੱਚੇ ਪਾਤਸ਼ਾਹ ਇਸ ਮੋਰਚੇ ਨੂੰ ਸਫਲਤਾ ਬਖਸ਼ੇ। ਪ੍ਰੋਫੈਸਰ ਸਾਹਿਬ, ਕਾਫੀ ਲੋਕਾਂ ਦਾ, ਵੱਖ-ਵੱਖ ਵਰਗਾਂ ਦੇ ਨਾਲ ਜਿਹੜੇ ਸੰਬੰਧ ਰੱਖਣ ਵਾਲੇ ਲੋਕ ਨੇ, ਉਹਨਾਂ ਦਾ ਨਜ਼ਰੀਆ ਤੁਸੀਂ ਕੈਮਰੇ ਦੇ ਸਾਹਮਣੇ ਰੱਖਿਆ ਹੈ। ਜਿਸ ਤਰੀਕੇ ਦੇ ਨਾਲ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਸਰਕਾਰ, ਬਾਦਲ ਸਰਕਾਰ ਦੀ ਗੱਲ ਕੀਤੀ ਜਾਵੇ ਤਾਂ 4 ਵਾਰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡਾ ਉਹਨਾਂ ਨੂੰ ਫਤਵਾ ਦਿੱਤਾ ਹੈ, ਪਰ ਕਿਤੇ ਨਾ ਕਿਤੇ ਉਹਨਾਂ ਦੇ ਬੰਦੀ ਸਿੰਘਾਂ ਦੇ ਖਿਲਾਫ ਆਏ ਬਿਆਨਾਂ ਨੂੰ ਔਰ ਮੌਜੂਦਾ ਸਮੇਂ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਦਸਤਖਤੀ ਮੁਹਿੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸ਼ੁਰੂ ਕੀਤੀ ਗਈ ਹੈ। ਇਹਨਾਂ ਦੋਨਾਂ ਚੀਜ਼ਾਂ ਨੂੰ ਕਿਵੇਂ ਦੇਖਿਆ ਜਾਵੇ? ਇੱਕ ਪਾਸੇ ਵਿਰੋਧ ਦੇ ਵਿੱਚ ਆਏ ਨੇ, ਇੱਕ ਪਾਸੇ ਅੱਜ ਆਪਣੇ ਆਪ ਨੂੰ ਬੰਦੀ ਸਿੰਘਾਂ ਦੇ ਹਤੈਸ਼ੀ ਦੱਸ ਰਹੇ ਨੇ। ਜਿਸ ਵੇਲੇ ਕੋਈ ਵਿਅਕਤੀ ਆਪਣੇ ਸਿਆਸੀ ਪੈਂਤੜਿਆਂ ਨੂੰ ਸਮੇਂ ਦੇ ਮੁਤਾਬਕ, ਜਿਹੜੇ ਕਿ ਪਹਿਲਾ ਪੈਂਤੜਾ ਸੀਗਾ ਉਹ ਇਹਨਾਂ ਦੇ ਅਗੇਂਸਟ ਸੀਗਾ। ਸੁਖਬੀਰ ਸਿੰਘ ਬਾਦਲ ਦੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਠੀਕ ਹੈ, ਉਹਨਾਂ ਦੀ ਹਿਸਟਰੀ ਰਹੀ ਹੈ ਕਿ ਜਿਸ ਵੇਲੇ ਸੰਘਰਸ਼ ਚੱਲ ਰਿਹਾ ਸੀਗਾ ਉਸ ਵੇਲੇ ਇਹ ਸਾਰੇ ਜੁਝਾਰੂਆਂ ਦੇ ਖਿਲਾਫ ਉਹ ਸੀਗੇ, ਬਲਕਿ ਉਹਨਾਂ ਨੂੰ ਸ਼ਹੀਦ ਕਰਾਉਣ ਦੇ ਵਿੱਚ, ਸਿੰਘਾਂ ਨੂੰ ਸ਼ਹੀਦ ਕਰਾਉਣ ਦੇ ਵਿੱਚ KPS ਗਿੱਲ ਦੇ ਨਾਲ ਉਹਨਾਂ ਦੀ ਮਿਲੀ ਭੁਗਤ ਸੀਗੀ। ਸੋ ਜਿੱਥੇ ਤੱਕ ਦੇਖਿਆ ਜਾਏ ਬਾਦਲ ਪਰਿਵਾਰ ਨੇ ਸੰਘਰਸ਼ ਦਾ ਨੁਕਸਾਨ ਬਹੁਤ ਕੀਤਾ। ਹੋਰ ਉਹਨਾਂ ਨੇ ਜਿਹੜੇ ਹੁਣ ਬੰਦੀ ਸਿੰਘਾਂ ਦੀ ਅਸੀਂ ਗੱਲ ਕਰ ਰਹੇ ਹਾਂ, ਚਾਹੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਕਰੀਏ, ਚਾਹੇ ਅਸੀਂ ਜਗਤਾਰ ਸਿੰਘ ਜੀ ਹਵਾਰਾ ਦੀ ਗੱਲ ਕਰੀਏ, ਇਹਨਾਂ ਨੂੰ ਤਾਂ ਉਹ ਕਾਤਲ ਕਹਿੰਦੇ ਰਹੇ ਨੇ, ਹਮੇਸ਼ਾ ਇਹਨਾਂ ਦਾ ਵਿਰੋਧ ਕੀਤਾ ਹੈ। ਇਹਨਾਂ ਦੀ ਰਿਹਾਈ ਦੇ ਵਾਸਤੇ ਉਹ ਲੋਕ ਅੜਿੱਕਾ ਬੜੇ ਰਹੇ ਨੇ, ਲੇਕਿਨ ਅੱਜ ਕਿਉਂਕਿ ਸੱਤਾ ਤੋਂ ਉਹ ਮਨਫੇ ਹੋ ਚੁੱਕੇ ਨੇ, ਬਾਹਰ ਜਾ ਚੁੱਕੇ ਨੇ, ਸੋ ਆਪਣੀ ਇੱਕ ਪੋਲੀਟੀਕਲ ਰਿਵਾਈਵਲ ਵਾਸਤੇ ਦੁਬਾਰਾ ਆਪਣਾ ਜੀਵਨ ਹਾਸਲ ਕਰਨ ਲਈ ਸਿਆਸੀ ਤੌਰ ਤੇ ਅੱਜ ਉਹਨਾਂ ਨੇ ਵੱਖ-ਵੱਖ ਪੈਂਤੜੇ ਸ਼ੁਰੂ ਕਰਤੇ। ਉਹਨਾਂ ਨੇ ਇੱਕ 11 ਮੈਂਬਰੀ ਕਮੇਟੀ ਬਣਾਈ ਸੀ, ਪਹਿਲਾਂ 9 ਮੈਂਬਰੀ ਕਮੇਟੀ ਬਣਾਈ ਸੀਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਉਹਦੇ ਬਾਅਦ ਉਹਦੇ 2 ਬੰਦੇ ਐਡ ਕਰਕੇ ਉਹ 9 2 11 ਹੋ ਗਈ। ਉਹ ਕਮੇਟੀ ਵੀ ਨਜ਼ਰ ਨਹੀਂ ਆਈ, ਉਸ ਕਮੇਟੀ ਨੇ ਕੋਈ ਕੰਮ ਨਹੀਂ ਕੀਤਾ। ਉਹਦੇ ਬਾਅਦ ਕੀ ਹੋਇਆ ਕਿ ਦਸਤਖਤ ਮੁਹਿੰਮ ਚਲਾਤੀ ਗਈ, DCM ਦਫ਼ਤਰ ਤੇ ਜਾ ਕਰਕੇ ਇਹਨਾਂ ਨੇ ਮੈਮੋਰੰਡਮ ਦਿੱਤੇ ਕਿ ਬੰਦੀ ਸਿੰਘ ਰਿਹਾ ਕੀਤੇ ਜਾਣ। ਸੋ ਕੁੱਲ ਮਿਲਾ ਕੇ ਦੇਖਿਆ ਜਾਏ ਕਿ ਸਾਡੀਆਂ ਸਿੱਖ ਸੰਸਥਾਵਾਂ, ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਰੂਪ 'ਚ ਨੇ, ਸਾਡੀਆਂ ਬਾਦਲ ਦੀਆਂ ਨਹੀਂ, ਸਾਡੀਆਂ ਜਿਹੜੀਆਂ ਨੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੀਆਂ ਸੰਸਥਾਵਾਂ, ਸ਼੍ਰੀ ਅਕਾਲ ਤਖਤ ਸਾਹਿਬ, ਇਹ ਸਾਰੀਆਂ ਸੰਸਥਾਵਾਂ ਦਾ ਬਹੁਤ ਬੁਰੀ ਤਰੀਕੇ ਦੇ ਨਾਲ ਘਾਣ ਹੋਇਆ ਹੈ। ਐਸੀ ਸਿੱਖ ਰਾਜਨੀਤੀ ਖੇਡੀ ਗਈ ਹੈ ਜਿਹਦੇ ਨਾਲ ਕਿ ਪਰਿਵਾਰ ਤਾਂ ਪ੍ਰਫੁੱਲਿਤ ਹੋਇਆ, ਲੇਕਿਨ ਸੰਸਥਾਵਾਂ ਜਿਹੜੀਆਂ ਸੀਗੀਆਂ ਉਹ ਆਪਣਾ ਵਕਾਰ ਤੇ ਆਪਣਾ ਰੁਤਬਾ, ਆਪਣਾ ਗੌਰਵ ਜਿਹੜਾ ਸੀਗਾ ਉਹ ਗਵਾ ਚੁੱਕੀਆਂ ਨੇ। ਸੋ ਇਹ ਜੋ ਪੈਂਤੜੇਬਾਜ਼ੀ ਬਾਦਲ ਪਰਿਵਾਰ ਨੇ ਹੁਣ ਕੀਤੀ ਹੈ ਦਸਤਖਤ ਮੁਹਿੰਮ ਵਗੈਰਾ ਚਲਾਉਣ ਦੀ, ਮੈਨੂੰ ਲੱਗਦਾ ਹੈ ਇਹ ਸਾਰਾ ਕੁਝ ਇੱਕ ਪੋਲੀਟੀਕਲ ਰਿਵਾਈਵਲ ਹੈ, ਆਕਸੀਜਨ ਲੈਣ ਦੇ ਤਰੀਕੇ ਨੇ। ਜੇ ਆਪਾਂ ਪਿਛਲੇ ਸਮੇਂ ਦੇ ਕੁਝ ਬਿਆਨਾਂ ਨੂੰ ਦੇਖੀਏ ਤਾਂ ਜਿਸ ਤਰੀਕੇ ਦੇ ਨਾਲ ਮੌਜੂਦਾ ਮੁੱਖ ਮੰਤਰੀ ਪੰਜਾਬ ਦੇ ਭਗਵੰਤ ਮਾਨ ਦੀ ਗੱਲ ਕੀਤੀ ਜਾਵੇ, ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗੱਲ ਕੀਤੀ ਜਾਵੇ, ਉਹਨਾਂ ਦਾ ਦਾਅਵਾ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦਾ ਇਨਸਾਫ ਹੋਣਾ ਚਾਹੀਦਾ ਹੈ, ਜਿਹੜੇ ਲੋਕਾਂ ਨੇ ਕੀਤੀਆਂ ਸਖਤ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਹੈ, ਤਾਂ ਜਿਹੜੇ ਨੌਜਵਾਨ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਉਹ ਜੇਲ੍ਹਾਂ ਵਿੱਚੋਂ ਰਿਹਾ ਹੋਣੇ ਚਾਹੀਦੇ ਆ। ਇੱਕ ਆਮ ਇਨਸਾਨ ਤੋਂ, ਆਮ ਆਦਮੀ ਤੋਂ ਅੱਜ ਇੱਕ ਖਾਸ ਆਦਮੀ ਬਣ ਕੇ ਕਿਤੇ ਨਾ ਕਿਤੇ ਲੱਗਦਾ ਨਹੀਂ ਉਹਨਾਂ ਦੇ ਬਿਆਨ ਵੀ ਤਬਦੀਲ ਹੁੰਦੇ ਨਜ਼ਰ ਆ ਰਹੇ? ਦੇਖੋ, ਤੁਹਾਨੂੰ ਪਤਾ ਹੈ ਕਿ ਜਿਸ ਵੇਲੇ ਸਿਆਸੀ ਬੰਦੇ ਨੇ ਵੋਟਾਂ ਲੈਣੀਆਂ ਹੁੰਦੀਆਂ ਨੇ ਨਾ, ਤਾਂ ਉਸ ਵੇਲੇ
ਉਹਦਾ ਪੈਂਚੜੇਬਾਜ਼ੀ ਕੁਝ ਹੋਰ ਹੁੰਦੀ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਨਾਲ ਇੱਕ ਛਲਾਵਾ ਕਰਕੇ ਵੋਟਾਂ ਲੈ ਲਈਆਂ। ਮੈਂ ਸਮਝਦਾ ਕਿ ਉਹ ਜੋ ਕੁਝ ਉਹਨਾਂ ਨੇ ਪ੍ਰੋਮਿਸਿਸ ਕੀਤੇ ਸੀਗੇ ਕਿ ਬੇਅਦਬੀਆਂ ਦਾ ਇਨਸਾਫ ਦੇ ਦੇਵਾਂਗੇ, ਬਿਲਕੁਲ ਹਫਤੇ ਦੇ ਵਿੱਚ ਮਿਲ ਜਾਏਗਾ, 10 ਦਿਨਾਂ ਦੇ ਵਿੱਚ ਮਿਲ ਜਾਏਗਾ, ਉਹ ਵੀ ਇਨਸਾਫ ਨਹੀਂ ਮਿਲਿਆ। ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕੀਤੀ ਸੀਗੀ। ਮੈਂ ਖੁਦ ਤੁਹਾਨੂੰ ਦੱਸਾਂ ਕਿ ਮੈਂ ਕਈ ਵਾਰ ਇਹ ਗੱਲ ਕੇਜਰੀਵਾਲ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਅੱਜ ਤੁਹਾਡੇ ਚੈਨਲ ਤੇ ਰਾਹੀਂ ਪਹੁੰਚਾ ਰਹੇ ਹਾਂ ਕਿ ਕੇਜਰੀਵਾਲ ਲਾਈਵ ਹੋ ਕਰਕੇ ਕਿਸੇ ਵੀ ਚੈਨਲ ਦੇ ਉੱਤੇ ਸਾਡੇ ਨਾਲ ਗੱਲ ਕਰ ਲਏ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਬਾਰੇ। ਮੇਰੇ ਕੋਲ ਸਾਰੇ ਦਿੱਲੀ ਜੇਲ੍ਹ ਮੈਨੂਅਲਸ ਦੇ ਰੂਲਸ ਐਂਡ ਰੈਗੂਲੇਸ਼ਨਸ ਨੇ, ਸੈਂਟੈਂਸ ਜਿਹੜਾ ਰਿਵਿਊ ਬੋਰਡ ਹੈ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਨੇ, ਮੈਨੂੰ ਪੂਰੀ ਉਹਦੇ ਬਾਰੇ ਜਾਣਕਾਰੀ ਹੈ। ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਵਾਸਤੇ ਬਾਰ-ਬਾਰ ਜਿਹੜੀ ਰਿਜੈਕਸ਼ਨ ਹੋਈ ਹੈ ਉਹਦੇ ਵਿੱਚ ਆਪ ਸਰਕਾਰ ਦਾ ਬਹੁਤ ਵੱਡਾ ਰੋਲ ਹੈ। ਬਾਰ-ਬਾਰ ਜਿਹੜਾ ਹੈ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜੋ ਰਿਹਾ ਨਹੀਂ ਕੀਤਾ ਜਾ ਰਿਹਾ, ਕਿਉਂਕਿ ਮੈਂ ਅੰਮ੍ਰਿਤਸਰ ਦਾ ਰਹਿਣ ਵਾਲਾ, ਠੀਕ ਹੈ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਇਸ ਵੇਲੇ ਅੰਮ੍ਰਿਤਸਰ ਜੇਲ੍ਹ 'ਚ ਨੇ ਤੇ ਕਈ ਵਾਰ ਅਸੀਂ ਉਹਨਾਂ ਦੇ ਰਿਹਾਈ ਦੇ ਵਾਸਤੇ ਜਿਹੜੇ ਡਾਕੂਮੈਂਟਸ ਜਾਣੇ ਹੁੰਦੇ ਨੇ ਦਿੱਲੀ, ਅਸੀਂ ਖੁਦ ਫੋਲੋ ਕੀਤਾ, ਕਮਿਸ਼ਨਰ ਪੁਲਿਸ ਨੂੰ ਮਿਲ ਕੇ ਕੀਤਾ ਤੇ ਉਹਨਾਂ ਦੀ ਪੁਲਿਸ ਰਿਪੋਰਟ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਹਮੇਸ਼ਾ ਪੋਜ਼ਿਟਿਵ ਗਈ ਹੈ। ਉਹਨਾਂ ਨੇ ਕਦੀ ਰਿਫਿਊਜ਼ਲ ਨਹੀਂ ਕੀਤੀ, ਉਹਨਾਂ ਨੇ ਕਿਹਾ ਵੀ ਪੋਜ਼ਿਟਿਵ ਰਿਪੋਰਟ ਹੈ। ਸੋ ਪੁਲਿਸ ਦੀ ਰਿਪੋਰਟ, ਕਈ ਵਾਰ ਅਸੀਂ ਕਹਿ ਦਿੰਦੇ ਹਾਂ ਕਿ ਪੰਜਾਬ ਪੁਲਿਸ ਬਹੁਤ ਮਾੜੀ ਹੈ, ਲੇਕਿਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਵਿੱਚ ਪੰਜਾਬ ਪੁਲਿਸ ਦੀ ਪਿਛਲੇ ਸਮੇਂ ਦੌਰਾਨ ਜਿੰਨੀਆਂ ਵੀ ਰਿਪੋਰਟਾਂ ਗਈਆਂ ਨੇ ਉਹ ਬਹੁਤ ਚੰਗੀਆਂ ਗਈਆਂ ਨੇ। ਉਹਨਾਂ ਨੇ ਰਿਕਮੈਂਡ ਕੀਤਾ ਕਿ ਇਹ ਵਿਅਕਤੀ, ਕਿਉਂਕਿ 2015 ਤੋਂ ਲਗਾਤਾਰ ਪੈਰੋਲ ਤੇ ਆ ਰਹੇ ਨੇ, ਮੇਰੇ ਪੜੋਸੀ ਨੇ ਦਵਿੰਦਰਪਾਲ ਸਿੰਘ ਭੁੱਲਰ, ਤੇ ਮੈਨੂੰ ਇਸ ਕਰਕੇ ਉਹਨਾਂ ਦੇ ਕੇਸ ਦੀ ਪੂਰੀ ਜਾਣਕਾਰੀ ਹੈ। ਮੈਂ ਤਾਂ ਕਰਕੇ ਦਾਅਵੇ ਨਾਲ ਕਹਿ ਰਿਹਾ ਕੇਜਰੀਵਾਲ ਆ ਕੇ ਮੇਰੇ ਨਾਲ ਡਿਸਕਸ ਕਰ ਲੈ, ਲਾਈਵ ਹੋ ਜਾਏ, ਠੀਕ ਹੈ। ਤੇ ਪੁਲਿਸ ਦੀਆਂ ਰਿਪੋਰਟਾਂ ਜਿਹੜੀਆਂ ਨੇ ਉਹਨਾਂ ਦੇ ਹੱਕ ਵਿੱਚ ਨੇ। ਉਹਨਾਂ ਦੇ ਮੁਹੱਲੇ ਦੇ ਵਿੱਚੋਂ ਉਹ ਇੱਕ ਬਹੁਤ ਹੀ ਇਲੀਟ ਸੁਸਾਇਟੀ ਦੇ ਵਿੱਚ ਰਹਿੰਦੇ ਹੋ, ਉਹਨਾਂ ਦਾ ਘਰ ਹੈਗਾ, ਭਾਵ ਕਹਿਣ ਦਾ ਉਹਨਾਂ ਦੇ ਘਰ ਦੇ ਲਾਗੇ ਰਿਟਾਇਰਡ ਕਰਨਲਸ ਨੇ, ਆਰਮੀ ਦੇ ਆਫੀਸਰਸ ਵਗੈਰਾ ਤੇ ਪੁਲਿਸ ਦੇ ਆਫੀਸਰਸ ਵਗੈਰਾ, ਵੱਡੇ ਵੱਡੇ ਆਫੀਸਰ ਰਹਿੰਦੇ ਨੇ ਉਸ ਕਲੋਨੀ ਦੇ ਵਿੱਚ। ਹੋਰ ਉਹਨਾਂ ਨੇ ਉਹਨਾਂ ਦੀ ਰਿਹਾਈ ਵਾਸਤੇ ਰਿਕਮੈਂਡ ਕੀਤਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਰਿਹਾ ਹੋਣ ਦੇ ਨਾਲ ਸਮਾਜ ਨੂੰ ਕੋਈ ਖਤਰਾ ਨਹੀਂ ਹੈ। ਇਹ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ, ਉਹ ਡਾਕੂਮੈਂਟਸ ਜੋ ਕਿ ਸਰਕਾਰ ਕੋਲ ਅਵੇਲੇਬਲ ਨੇ, ਉਹਦੇ ਬਾਵਜੂਦ ਫਿਰ ਇਹ ਕਿਹਾ ਜਾਏ ਕਿ ਇਹਨਾਂ ਬੰਦਿਆਂ ਦੇ ਰਿਹਾ ਹੋਣ ਦੇ ਨਾਲ ਲਾਅ ਐਂਡ ਆਰਡਰ ਨੂੰ ਕੋਈ ਪ੍ਰੋਬਲਮ ਆ ਜਾਏਗੀ। ਸਾਡੀ ਅੱਖਾਂ 'ਚ ਘੱਟਾ ਪਾਇਆ ਜਾ ਰਿਹਾ, ਕਿਉਂਕਿ ਡਾਕੂਮੈਂਟਸ ਬੋਲ ਰਹੇ ਨੇ, ਉਹ ਮੁਹੱਲੇ ਦੇ ਲੋਕ ਬੋਲਣਗੇ। ਤੁਸੀਂ ਆ ਜਾਓ ਅੰਮ੍ਰਿਤਸਰ, ਮੈਂ ਤੁਹਾਡੇ ਨੂੰ ਉਹਨਾਂ ਮੁਹੱਲੇ ਦੇ ਲੋਕਾਂ ਨਾਲ ਇੰਟਰਵਿਊ ਕਰਾ ਦਾਂਗਾ, ਉਹ ਕਹਿਣਗੇ ਸਾਨੂੰ ਕੋਈ ਪ੍ਰੋਬਲਮ ਨਹੀਂ। ਫਿਰ ਗੌਰਮੈਂਟ ਕੀ ਪ੍ਰੋਬਲਮ ਹੈ? ਜਿੱਥੇ ਉਹਨਾਂ ਨੂੰ ਰਹਿਣਾ ਹੈ, ਜਿੱਥੇ ਉਹਨਾਂ ਦਾ ਘਰ ਹੈ, ਉਹਨਾਂ ਨੂੰ ਪ੍ਰੋਬਲਮ ਨਹੀਂ ਹੈਗੀ। ਤਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਇੱਕ ਮੈਚਿਓਰਡ ਕੇਸ ਹੈ, ਜਿਹਦੇ ਵਿੱਚ ਕਿ ਨਾ ਤਾਂ ਕੋਈ ਕਾਨੂੰਨੀ ਅੜਚਨ ਹੈ, ਨਾ ਸੰਵਿਧਾਨਕ ਅੜਚਨ ਹੈ। ਅੜਚਨ ਕੀ ਹੈ? ਫਿਰਕਾ ਪ੍ਰਸਤੀ ਦੀ ਅੜਚਨ ਕੀ ਹੈ ਕਿ ਬਈ ਇਹ ਸਿੱਖਾਂ ਨੂੰ ਵੱਧ ਤੋਂ ਵੱਧ ਤੰਗ ਕਰ ਰਿਹਾ ਹੈ। ਗੁਰਦੀਪ ਸਿੰਘ ਖਹਿੜਾ, ਕੀ ਪ੍ਰੋਬਲਮ ਹੈ? ਥੋੜੇ ਦਿਨ ਪਹਿਲਾਂ ਮੇਰੇ ਕਿਸੇ ਅਫਸਰ ਨਾਲ ਗੱਲ ਹੋਈ ਸੀਗੀ, ਮੈਂ ਕਿਹਾ ਦੱਸੋ ਵਾਟ ਇਜ਼ ਦ ਪ੍ਰੋਬਲਮ? ਜਵਾਬ ਕੋਈ ਨਹੀਂ ਹੈਗਾ। ਕਿਉਂ ਨਹੀਂ ਛੱਡਦੇ? ਕੀ ਕਾਰਨ ਹੈ? ਗੁਰਦੀਪ ਸਿੰਘ ਖਹਿੜਾ ਦਾ ਕੇਸ ਕਰਨਾਟਕਾ ਦਾ ਹੈ, ਲੇਕਿਨ ਇਸ ਵੇਲੇ ਉਹ ਸ਼ਿਫਟਡ ਨੇ ਅੰਮ੍ਰਿਤਸਰ ਜੇਲ੍ਹ 'ਚ। ਗੁਰਦੀਪ ਸਿੰਘ ਖਹਿੜਾ ਕਰਨਾਟਕਾ ਦਾ ਕੇਸ ਹੈ। ਕਰਨਾਟਕਾ ਦੀ ਭਾਜਪਾ ਹੈ, ਭਾਜਪਾ ਸਰਕਾਰ ਹੈ, ਦਿੱਲੀ ਵਿੱਚ ਭਾਜਪਾ ਸਰਕਾਰ ਹੈ, ਤੇ ਕਰਨਾਟਕਾ ਸਰਕਾਰ ਨੇ ਇੱਕ ਮਤਾ ਪਾਸ ਕੀਤਾ ਅਸੈਂਬਲੀ 'ਚ। ਪਤਾ ਕੀ ਕੀਤਾ ਪਾਸ? ਉਹਨਾਂ ਨੇ ਮਤਾ ਪਾਸ ਕੀਤਾ ਹੈ ਕਿ ਕਰਨਾਟਕਾ ਤੋਂ ਬਾਹਰਲੇ ਕਿਸੇ ਵੀ ਕੈਦੀ ਦੀ ਅਸੀਂ ਰਿਹਾਈ ਨਹੀਂ ਹੋਣ ਦਿਆਂਗੇ। ਇਹ ਭਾਰਤ ਦਾ ਸੰਵਿਧਾਨ ਹੈ, ਇਹ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਹੋ। ਇਹ ਮੋਦੀ ਸਾਹਿਬ ਜਿਹੜੇ ਨੇ ਇਹ 550 ਸਾਲਾਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਣ ਵੇਲੇ ਗੱਲਾਂ ਕਰਦੇ ਨੇ। ਮੈਂ ਗੁਰੂ ਨਾਨਕ ਸਾਹਿਬ ਤੋਂ ਜਿਹੜਾ ਹੈ ਕਿ ਮੈਂ ਸ਼ਰਧਾ ਦੇ ਫੁੱਲ ਭੇਟ ਕਰ ਰਿਹਾ। ਇਹ ਕੀ ਸ਼ਰਧਾ? ਗੁਰੂ ਨਾਨਕ ਸਾਹਿਬ ਨੇ ਤਾਂ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਾਈ ਲੜੀ ਸੀਗੀ। ਹੀ ਵਾਜ਼ ਅ ਚੈਂਪੀਅਨ। ਗੁਰੂ ਤੇਗ ਬਹਾਦਰ ਸਾਹਿਬ ਵਾਜ਼ ਅ ਚੈਂਪੀਅਨ ਆਫ ਹਿਊਮਨ ਰਾਈਟਸ। ਤੇ ਮੋਦੀ ਤਾਂ ਸਿਰਫ ਮੱਥਾ ਟੇਕਣ ਤੱਕ ਸੀਮਿਤ ਹੈ ਨਾ, ਤੇ ਨਾਲ ਸਾਡੇ ਸਿੱਖ ਚਮਚੇ ਹੁੰਦੇ ਨੇ ਜਿਹੜੇ ਕਹਿੰਦੇ ਨੇ ਦੇਖੋ ਜੀ ਮੋਦੀ ਨਾ ਕਿੰਨਾ ਵਧੀਆ ਸਿੱਖਾਂ ਵਾਸਤੇ। ਕੀ ਵਧੀਆ ਹੈ? ਤੁਹਾਡੀ ਦਿੱਲੀ ਵਿੱਚ ਸਰਕਾਰ ਹੈ, ਤੁਹਾਡੀ ਕਰਨਾਟਕਾ ਵਿੱਚ ਸਰਕਾਰ ਹੈ, ਤੁਹਾਡੀ ਅਸੈਂਬਲੀ ਮਤਾ ਪਾਸ ਕਰ ਰਹੀ ਹੈ ਪੰਜਾਬ ਦੇ ਬੰਦੇ ਛੱਡਣੇ ਨਹੀਂ।
ਤੁਸੀਂ ਕਹਦੇ ਸਿੰਸੀਅਰ ਹੋ ਸਾਡੇ ਨਾਲ। ਸੋ ਇਹ ਵੱਖ-ਵੱਖ ਮਖੌਟੇ ਪਾਏ ਨੇ, ਸਿੱਖਾਂ ਦੇ ਨੂੰ ਲੀਡਰਾਂ ਨੂੰ ਕੁਝ ਕਹਿਣਾ, ਮੀਡੀਆ ਵਿੱਚ ਕੁਝ ਕਹਿਣਾ, ਤੇ ਭਾਈ ਗੁਰਦੀਪ ਸਿੰਘ ਖਹਿੜਾ ਨੂੰ ਛੱਡਣਾ ਨਾ। 32 ਸਾਲ, ਠੀਕ ਹੈ। ਅੱਜ ਜਥੇਦਾਰ ਹਵਾਰਾ ਸਾਹਿਬ ਦੀ ਤਰੀਕ ਹੈ, ਇੱਥੇ ਮੋਹਾਲੀ ਤਰੀਕ ਸੀਗੀ, ਠੀਕ ਹੈ। ਇਹ ਮੋਰਚਾ ਚੱਲ ਰਿਹਾ 7 ਤਰੀਕ ਦਾ, ਤੇ ਜੇ ਸਰਕਾਰ ਦੇ ਵਿੱਚ ਥੋੜੀ ਬਹੁਤੀ ਦਿਆਨਤਦਾਰੀ ਹੋਏ ਤੇ ਲਿਆ ਨਹੀਂ ਸਕਦੇ। ਜਥੇਦਾਰ ਹਵਾਰਾ ਦਾ ਜਿਹੜਾ ਕੰਡਕਟ ਹੈ ਤੇ ਬਾਕੀ ਜਿਹੜੇ ਬੰਦੀ ਸਿੰਘ ਨੇ, ਸਾਰਿਆਂ ਦਾ ਕੰਡਕਟ ਐਸ ਪਰ ਦਾ ਜੇਲ੍ਹ ਰਿਕਾਰਡ ਐਂਡ ਐਸ ਪਰ ਦਾ ਪੁਲਿਸ ਇੰਟੈਲੀਜੈਂਸ, CID ਇੰਟੈਲੀਜੈਂਸ, ਬਹੁਤ ਵਧੀਆ ਕੰਡਕਟ ਹੈ। ਦਵਿੰਦਰਪਾਲ ਸਿੰਘ ਭੁੱਲਰ ਲੈ ਲਓ, ਜਥੇਦਾਰ ਹਵਾਰਾ ਸਾਹਿਬ ਲੈ ਲਓ, ਜਿਹਨੇ ਪੈਰੋਲ ਦੇ ਉੱਤੇ ਆ ਰਹੇ ਨੇ ਸਾਰਿਆਂ ਦਾ। ਫਿਰ ਕਿਉਂ ਨਹੀਂ ਇਹਨਾਂ ਨੂੰ ਲੈ ਕੇ ਆਉਂਦੇ ਇੱਥੇ? ਕਿਉਂ ਨਹੀਂ ਕੇਸ ਖਤਮ ਕਰਦੇ? ਇਹਨਾਂ ਦੀਆਂ ਮੈਲਾਫਾਈਟਸ ਨੇ, ਇਹਨਾਂ ਦੇ ਇਰਾਦੇ ਬੜੇ ਗਲਤ ਨੇ, ਔਰ ਉਸ ਕਰਕੇ ਇਹਨਾਂ ਨੂੰ ਛੱਡਿਆ ਨਹੀਂ ਜਾ ਰਿਹਾ। ਔਰ ਇਹ ਜਿਹੜਾ ਮੋਰਚਾ ਲੱਗਿਆ ਹੈ, ਅਸੀਂ ਚਾਹੁੰਦੇ ਹਾਂ ਇਹ ਕੇਵਲ ਤੇ ਕੇਵਲ ਇਹ ਨਾ ਮੈਸੇਜ ਜਾਵੇ ਕਿ ਜਥੇਦਾਰ ਹਵਾਰਾ ਦਾ ਮੋਰਚਾ ਹੈ। ਨਹੀਂ ਨਹੀਂ, ਉਹ ਸਤਿਕਾਰਯੋਗ ਹੈ, ਮੈਂ ਉਸ ਕਮੇਟੀ ਦਾ ਸਪੋਕਸਮੈਨ ਹਾਂ, ਲੇਕਿਨ ਇਸ ਮੋਰਚਾ ਜਥੇਦਾਰ ਹਵਾਰਾ ਦਾ ਮੋਰਚਾ ਬਣ ਕੇ ਇਹਦੀ ਪਬਲਿਸਿਟੀ ਨਾ ਕੀਤੀ ਜਾਏ। ਇਹ ਮੋਰਚਾ ਭਿਓਰੇ ਦਾ ਵੀ ਹੈ, ਇਹ ਤਾਰੇ ਦਾ ਵੀ ਹੈ, ਇਹ ਮੋਰਚਾ ਰਾਜੋਆਣਾ ਦਾ ਵੀ ਹੈ, ਇਹ ਮੋਰਚਾ ਭੁੱਲਰ ਦਾ ਵੀ ਹੈ, ਇਹ ਮੋਰਚਾ ਭਾਈ ਗੁਰਦੀਪ ਸਿੰਘ ਖਹਿੜੇ ਦਾ ਵੀ ਹੈ, ਲਖਵਿੰਦਰ ਸਿੰਘ ਦਾ ਵੀ ਹੈ, ਭਾਈ ਸ਼ਮਸ਼ੇਰ ਸਿੰਘ ਦਾ ਵੀ ਹੈ, ਭਾਈ ਗੁਰਦੀਪ ਸਿੰਘ ਦਾ ਵੀ ਹੈ, ਸਾਰਿਆਂ ਦਾ ਹੈ। ਇਹ ਸਾਰੇ ਉਹਨਾਂ ਬੰਦੀ ਸਿੰਘਾਂ ਨੂੰ ਸਮਰਪਿਤ ਹੈ ਜੋ ਸਾਡੇ ਨਾਇਕ ਨੇ। ਸੋ ਮੈਂ ਇੱਕ ਗੱਲ ਤੁਹਾਡੇ ਮਾਧਿਅਮ ਦੇ ਰਾਹੀਂ ਕਹਿਣਾ ਚਾਹਾਂਗਾ, ਇਹ ਸਾਡੇ ਹੀਰੋਜ਼, ਸਾਡੇ ਨਾਇਕ ਜਿਹੜੇ ਨੇ, ਉਹਨਾਂ ਦਾ ਸਾਂਝਾ ਮੋਰਚਾ ਹੈ। ਉਹ ਵੱਖਰੀ ਗੱਲ ਹੈ ਕਿ ਇਹਦੀ ਸ਼ੁਰੂਆਤ ਦਾ ਫੁਰਨਾ ਜਾਂ ਇਨੀਸ਼ੀਏਟਿਵ ਕਹਿ ਲਓ, ਸ਼ੁਰੂਆਤ ਕਹਿ ਲਓ, ਉਹ ਜਥੇਦਾਰ ਹਵਾਰਾ ਨੇ ਕੀਤੀ ਹੈ। ਮੈਂ ਕੌਮ ਨੂੰ ਇੱਕ ਵਚਨ ਦਿੰਦਾ ਕਿ ਇਹ ਮੋਰਚਾ ਜਿਹੜਾ ਹੈ ਇੱਕ ਵਿਅਕਤੀ ਦਾ ਬਣਾ ਕਰਕੇ ਅਸੀਂ ਨਹੀਂ ਚੱਲਾਂਗੇ। ਇਹ ਮੋਰਚਾ ਅਸੀਂ ਸਾਰੀ ਸਿੱਖ ਕੌਮ ਦਾ ਬਣਾ ਕੇ ਚੱਲਾਂਗੇ। ਲੋੜ ਪੈਣ ਦੇ ਉੱਤੇ ਅਸੀਂ ਸਾਰੀ ਸਿੱਖ ਕੌਮ ਨੂੰ ਬੇਨਤੀ ਕਰਾਂਗੇ ਕਿ ਭਾਈ, ਚਾਹੇ ਉਹ ਸੰਤ ਜਰਨੈਲ ਸਿੰਘ ਦੇ ਵੇਲੇ ਜਿਹੜੀਆਂ ਫੈਡਰੇਸ਼ਨਾਂ ਸੀਗੀਆਂ ਉਹ ਵੀ ਆਣ, ਸਵਾਏ ਬਾਦਲਾਂ ਨੂੰ ਛੱਡ ਕੇ ਬਾਕੀ ਸਾਰੀਆਂ ਪੰਥਕ ਜਮੀਆਂ, ਸਾਰੇ ਅਕਾਲੀ ਦਲ ਇਹਦੇ ਵਿੱਚ ਸ਼ਾਮਿਲ ਹੋਣ, ਕਿਉਂਕਿ ਉਹਦੇ ਨਾਲ ਸਾਡੀ ਇੱਕ ਯੂਨਿਟੀ ਬਣੇਗੀ। ਔਰ ਇੱਥੇ ਵੀ ਪ੍ਰਬੰਧਕਾਂ ਨੂੰ ਬੇਨਤੀ ਕਰਕੇ ਆਇਆ ਕਿ ਇੱਕ ਚਿਹਰਾ ਉਭਾਰਨ ਦੀ ਅਸੀਂ ਕੋਸ਼ਿਸ਼ ਨਹੀਂ ਕਰਾਂਗੇ। ਇੱਥੇ ਸਾਡੀ ਕੋਸ਼ਿਸ਼ ਹੈ ਕਿ ਇੱਕ ਚਿਹਰਾ ਨਹੀਂ ਉਭਾਰਨਾ, ਇੱਥੇ ਕੌਮੀ ਚਿਹਰਾ ਉਭਾਰਨਾ ਹੈ, ਕੌਮ ਨੂੰ ਲੈ ਕੇ ਅੱਗੇ ਆਉਣਾ ਹੈ। ਇਹ ਸਾਡਾ ਦਰਦ ਹੈ, ਇਹ ਸਾਡਾ ਸੁਪਨਾ ਹੈ, ਇਹ ਸਾਡੀ ਕੋਸ਼ਿਸ਼ ਹੈ, ਤੇ ਗੁਰੂ ਰਾਮਦਾਸ ਅੱਗੇ ਅਰਦਾਸ ਹੈ ਕਿ ਬਈ ਅਸੀਂ ਇਸ ਆਪਣੀ ਕੋਸ਼ਿਸ਼ ਵਿੱਚ ਕਾਮਯਾਬ ਹੋਈਏ। ਬੰਦੀ ਸਿੰਘਾਂ ਦੀ ਰਿਹਾਈ ਦੇ ਮੋਰਚੇ ਦੇ ਵਿੱਚ ਜਿਸ ਤਰੀਕੇ ਦੇ ਨਾਲ ਦੇਖਿਆ ਜਾਵੇ ਤਾਂ ਵੱਡਾ ਸਮਰਥਨ ਦਿਨ ਬ ਦਿਨ ਸਿੱਖ ਸੰਗਤ ਦਾ ਹੋ ਰਿਹਾ। ਵੱਡੀ ਤਾਦਾਦ ਦੇ ਵਿੱਚ ਕਿਤੇ ਨਾ ਕਿਤੇ ਹਰ ਵਰਗ ਦੇ ਜਾਂ ਹਰ ਧਰਮ ਦੇ ਲੋਕ ਵੱਡਾ ਸਮਰਥਨ ਕਰਦੇ ਨਜ਼ਰ ਆਉਂਦੇ ਨੇ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਵੀ ਦੇਖਣਯੋਗ ਰਹੇਗਾ ਕਿ ਕਿਸ ਤਰੀਕੇ ਦੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਜਿਹੜੀਆਂ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਲੰਬੇ ਸਮੇਂ ਤੋਂ ਲੜਕਦੀਆਂ ਆਉਂਦੀਆਂ ਨੇ, ਉਹਨਾਂ ਨੂੰ ਲੈ ਕੇ ਕਿਹੜੀਆਂ ਧਿਰਾਂ ਦਾ ਕਿਸ ਤਰੀਕੇ ਦਾ ਸਮਰਥਨ ਰਹਿ ਸਕਦਾ ਹੈ। ਭਵਿੱਖ ਦੇ ਵਿੱਚ ਵੀ ਤਮਾਮ ਗੱਲਬਾਤ ਲੈ ਕੇ ਤੁਹਾਡੇ ਦਰਮਿਆਨ ਮੈਂ ਰਜਿੰਦਰ ਸਿੰਘ ਹਾਜ਼ਰ ਹੋਵਾਂਗਾ। ਧੰਨਵਾਦ।